ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਲਓ ਜੀ, ਨਜ਼ਰੀਆ ਪ੍ਰੋਗਰਾਮ ਤਾਂ ਕਰਾਂਗੇ ਬਾਅਦ ਵਿੱਚ। ਪਹਿਲਾਂ ਚਾਹ ਡੱਫ ਲੈ। ਚਾਹ? ਹਾਂ, ਚਾਹ ਤੋਂ ਇੱਕ ਖਿਆਲ ਮੇਰੇ ਮਨ ਦੇ ਵਿੱਚ ਆਇਆ ਹੈ। तेरे मन दे विच? ਹਾਂਜੀ। ओए होए 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 होए, शायद मेरी शादी का ख्याल मेरे दिल में आया, इसलिए मेरी मम्मी ने तुझे चाय पे बुलाया है। कभी ये गाना मैं भी गाऊंगी। हाँ, पर फिलहाल सुनो इरशाद। इरशाद तू करना है, मैं थोड़ा करना है। अच्छा इरशाद। हाँ, ओ मैं कहना इरशाद। पता ना तो लादे पापा बड़ी आई तू मिर्जा गालब दी भतीजी। हाँ तो फिर कहो ना इरशाद, कोई कहेगा तो मैं शुरू होंगी। इरशाद वैसे काम ते गया हुआ है, ओहो थोड़ा जिहा समान लैन भेजा ओनू। अच्छा। हाँ, सलीम नाल कल चल जू। ओए होए जोगी जी, हाँ सुनो। सुनाओ। एक मैं फिक्की चाह नहीं पींदी, अच्छा। दूजा ठंडी चाह नहीं पींदी, वाह। जेड़ी चाह विच चाह ना होवे हाँ जी मैं ऐसी चाह नहीं पींदी। वाह जी वाह, क्या बात है। कल्ली बह के चाह पीनी आ, हाँ पर मैं कल्ली चाह नहीं पींदी। अच्छा। ਜਾਂ ਤੇ ਚਾਹ ਛੱਡ ਦਿੱਤੀ ਸੂ, ਜਾਂ ਫਿਰ ਸਾਡੀ ਚਾਹ ਨਹੀਂ ਪੀਂਦੀ। वाह जी वाह, वाह जी ਨਾ वाह। ਤੇਰੀ ਚਾਹ ਕੋਈ ਵੱਖਰੀ ਚਾਹ ਹੈ, आहा, ਜਾਂ ਮੈਂ ਤੇਰੀ ਚਾਹ ਹੀ ਨਹੀਂ ਪੀਂਦੀ। ਜਾ ਦਵਾ ਹੋ ਪਰ ਨਹੀਂ ਮਿਲਦੀ ਜਾ। ਵੈਸੇ ਦੱਸੋ ਇਹ ਸ਼ਾਇਰੀ ਕਿਦਾਂ ਦੀ ਲੱਗੀ, ਚਾਹ ਦੇ ਇਰਦ ਗਿਰਦ ਘੁੰਮਦੀ ਹੋਈ? ਮੈਂ ਕਹਾਂ ਜੀ, ਚਾਹ ਦੇ ਵਿੱਚ ਤੁਸੀਂ ਮੱਖੀ ਡੁੱਬ ਕੇ ਮਰਦੀ ਦੇਖੀ ਹੈ? ਜਾ ਮੈਂ ਤੈਨੂੰ ਚਾਹ ਨਹੀਂ ਪੁੱਛਦਾ। ਅੱਛਾ। ਜਾ ਮੈਂ ਤੈਨੂੰ ਚਾਹ ਨਹੀਂ ਪੁੱਛਦਾ। ਹੈ ਕਿਹੜੇ ਖੂਹ ਖਾਤੇ ਵਿੱਚ ਡਿੱਗਣਾ, ਮੈਂ ਉਸ ਖੂਹ ਦਾ ਰਾਹ ਨਹੀਂ ਪੁੱਛਦਾ। ਓਹੋ। ਹਾਂ, ਤੂੰ ਕਹਿੰਦੀ ਹੈ ਕੱਲੀ ਚਾਹ ਨਹੀਂ ਪੀਂਦੀ, ਮੈਂ 7 ਚੁੱਲ੍ਹਿਆਂ ਦੀ ਚਾਹ ਨਹੀਂ ਪੁੱਛਦਾ। ਸਾਰੀ ਪੁੱਛਦਾ। ਸਾਡੇ ਕੋਲ ਕਿਹੜਾ ਹੈ ਨਹੀਂ ਕੁਛ। ਓ ਵਾਹ, ਅਸੀਂ ਤਾਂ ਏਦਾਂ ਸ਼ਾਇਰੀ ਕਰੀਦੀ ਆ। ਵਾਹ ਜੋਗੀ ਜੀ ਵਾਹ, ਤੁਸੀਂ ਖੁਸ਼ ਕਰ ਦਿੱਤਾ ਸੂ। ਹਾਂ, ਮੈਂ ਖੁਸ਼ ਕਰ ਦਿੱਤਾ ਹੈ। ਮੈਂ ਤਾਂ ਬਸ ਪੁੱਛੋ ਨਾ, ਮਿਰਜ਼ਾ ਗਲਬ ਦੀ ਰੂਹ ਬਾਗੋ ਬਾਗ ਹੋ ਗਈ ਹੋਣੀ ਹੈ। क्या बात है जोगी जी, मेरी चाह तो सड़के हुए सवाह बंदे ने इन्नी सोहनी शायरी कर दी है, तो मैनू पता ही नहीं सी। ਉਹ ਗੱਲ ਹੈਗੀ ਏਦਾਂ ਹੈ ਕਿ ਮੈਂ ਸ਼ਾਇਰੀ ਤਾਂ ਨਾ ਬਹੁਤ ਕਰਦਾ, ਪਰ ਮੈਂ ਬਹੁਤੀ ਸੁਣਾਉਂਦਾ ਨਹੀਂ। ਅੱਛਾ। ਲੋਕਾਂ ਕੋਲੋਂ ਬੜੀ ਸ਼ਾਇਰੀ ਕਰਦਾ। ਗੱਲ ਏਦਾਂ ਹੈ ਕਿ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਮਾਂ ਆਉਣ ਤੇ ਦਿਖਾਉਣੀਆਂ ਚਾਹੀਦੀਆਂ। ਵਾਹ ਜੀ ਵਾਹ। ਕੁਝ ਲੋਕ ਐਸੇ ਹੁੰਦੇ ਨੇ ਕਿ ਜਿਹੜੇ ਸਮੇਂ ਆਉਣ ਤੋਂ ਪਹਿਲਾਂ ਹੀ ਐਵੇਂ ਰੌਲਾ ਡੌਂਡੀ ਟੱਪੀ ਜਾਣਗੇ ਹੈ ਨਾ। ਹਾਂ, ਤੁਹਾਨੂੰ ਪਤਾ ਹੈ ਜੋਗੀ ਜੀ, ਹਾਂਜੀ, ਇੱਕ ਫੈਕਟ ਦੀ ਗੱਲ ਕਹਿੰਦਾ ਹੈ ਕਿ ਜਦੋਂ ਤੁਸੀਂ ਰੌਲਾ ਪਾਉਣ ਲੱਗ ਪੈਂਦੇ ਨਾ ਆਪਣੇ ਕੰਮਾਂ ਦਾ, ਫਿਰ ਬੰਦੇ ਦਾ ਇੰਗਲੈਂਡ ਦਾ ਲੱਗਾ ਲਗਾਇਆ ਵੀਜ਼ਾ ਵੀ ਰਹਿ ਜਾਂਦਾ ਹੈ। ਇਹ ਫੈਕਟ ਹੈ। ਜੀ ਕਰਦਾ ਮੇਰਾ ਕਿ ਹੁਣ ਮੈਂ ਹਨਾ, ਹਾਂਜੀ, ਕਿਸੇ ਬੰਦੇ ਨੂੰ ਫੜ ਕੇ, ਹਾਂਜੀ, ਉਹਦੀਆਂ ਲੱਤਾਂ ਨੂੰ ਬੰਨ ਕੇ, ਹੈ ਉਹਨੂੰ ਨਹਿਰ ਦੇ ਵਿੱਚ ਲਮਕਾ ਕੇ, ਅੱਛਾ, ਕਵਾਂ ਕਿ ਡੱਡੂਆਂ ਦੇ ਨਾਲ, ਮੱਛੀਆਂ ਦੇ ਨਾਲ, ਝੀਂਗਿਆਂ ਦੇ ਨਾਲ ਹਾਂ ਅੰਗਰੇਜ਼ੀ ਦੇ ਵਿੱਚ ਗੱਲਾਂ ਕਰੇ, ਤਾਂ ਫੇਰ ਦੇਖ ਉਸ ਬੰਦੇ ਦਾ ਕੀ ਹਾਲ ਹੋਵੇ। ਜ਼ਖਮ ਪੱਟ ਸੱਟਿਆ ਤੇ ਜ਼ਖਮ ਮੇਰੇ ਤਾਂ ਮੁੱਛਾਂ ਹੀ ਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਪਰ ਇੱਧਰ ਤਾਂ ਰੌਲਾ ਪੈ ਗਿਆ। ਮੈਂ ਕਿਹਾ ਜੀ ਰੌਲਾ ਬਹੁਤ ਪਿਆ, ਔਰ ਇਸੇ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਭਰਾਵੋ ਵੋਟਾਂ ਹੈਗੀਆਂ, ਹਾਂਜੀ, ਇਹਨਾਂ ਵੋਟਾਂ ਦੇ ਵਿੱਚ ਆਪ ਦੀ ਸਾਡੀ ਖਿੱਦੋ ਨਾ ਖਿਲਰ ਜਵੇ। ਠੀਕ ਹੈ ਨਹੀਂ? ਸੋ ਇਸ ਕਰਕੇ ਉਹਨਾਂ ਨੇ ਉੱਥੇ ਸੋਚਿਆ ਕਿ ਸਾਰਿਆਂ ਨੂੰ ਖੁੱਡੇ ਕਰ ਲਈਏ। ਹਾਂ ਬਿਲਕੁਲ ਜੀ, ਸਾਰਿਆਂ ਨੂੰ ਇਕੱਠੇ ਕਰਨ ਦੀ ਕਵਾਇਦ ਚੱਲ ਰਹੀ ਹੈ। ਪੰਜਾਬ ਦੇ ਕਾਟੋ ਕਲੇਕਸ ਦਾ ਜਿਹੜਾ ਹਾਈ ਕਮਾਨ ਤੱਕ ਪਹੁੰਚਣਾ, ਉੱਥੇ 3 ਮੈਂਬਰੀ ਕਮੇਟੀ ਨੂੰ ਸਾਰਿਆਂ ਦਾ ਗਿਲੇ ਸ਼ਿਕਵੇ ਦੂਰ ਕਰਨ ਲਈ ਮਿਲਣਾ। ਬਿਲਕੁਲ। ਚਾਹ ਪਾਣੀ ਪੀਣਾ। ਹਾਂ, ਚਾਹ ਪਾਣੀ ਤਾਂ ਖੈਰ ਪਤਾ ਨਹੀਂ ਕਿਦਾਂ ਦਾ ਕਿਸੇ ਨੇ ਪਲਾਇਆ ਹੋਣਾ, ਪਰ ਉਦਾਂ ਕਹਿੰਦੇ ਸਹੀ ਕਈ ਵਾਰ ਆਣ ਕੇ ਕਿ ਅਸੀਂ ਤਾਂ ਚਾਹ ਪਾਣੀ ਪੀਣ ਆਏ ਸੀ। ਚਾਹ ਪਾਣੀ ਪੀਣ ਲਈ ਤਾਂ ਇੱਕ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 2 ਪੰਜਾਬ ਤੋਂ ਸਪਾਈ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲਬਾਤ ਕਰ ਰਹੇ ਹਾਂ ਜੀ ਅਸੀਂ ਇਸ ਵੇਲੇ
ਕਾਂਗਰਸ ਪਾਰਟੀ ਦੇ ਪੰਜਾਬ ਦੇ ਵਿੱਚ ਪਏ ਹੋਏ ਕਾਟੋ ਕਲੇਸ਼ ਦੀ ਜੀ ਬਹੁਤ ਸਾਰੇ ਉਹਨਾਂ ਦੇ ਆਗੂ ਦੋ ਫਾੜ ਹੋ ਕੇ ਬੈਠੇ ਆ। ਇੱਕ ਧੜਾ ਰਲਿਆ ਜੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੀ, ਦੂਸਰਾ ਧੜਾ ਆਪੋ ਦੇ ਵਿੱਚ ਆਪਣੀ ਲਕੀਰ ਵੱਡੀ ਕਰਨ ਦੇ ਲਈ ਕਾਫੀ ਕੋਸ਼ਿਸ਼ਾਂ ਕਰ ਰਿਹਾ, ਅੱਡੀਆਂ ਚੁੱਕ ਕੇ ਫਾਹੇ ਲੈ ਰਿਹਾ ਜੀ। ਠੀਕ ਹੈ, ਗੱਲ ਜੇਕਰ ਹਾਈ ਕਮਾਂਡ ਦੇ ਅੱਗੇ ਕਰੀਏ ਤੇ ਪੁੱਗਣੀ ਮੁੱਖ ਮੰਤਰੀ ਦੀ ਹੈ, ਪਤਾ ਉਹਨਾਂ ਨੂੰ ਵੀ ਹੈ। ਹਾਂ ਬਿਲਕੁਲ। ਪਰ ਗੱਲ ਇਹ ਹੈ ਕਿ ਹੁਣ ਦੂਸਰੇ ਪਾਸੇ ਧੜਾ ਵੱਡਾ ਹੁੰਦਾ ਦੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਹੈ ਕਾਂਗਰਸ ਪਾਰਟੀ ਨੂੰ ਵੀ। ਬਿਲਕੁਲ ਜੀ। ਹਾਈ ਕਮਾਂਡ ਨੇ ਸੋਚ ਲਿਆ ਕਿ ਜੇਕਰ ਇਸੇ ਤਰ੍ਹਾਂ ਹੀ ਇਹ ਕੰਮ ਚੱਲਦਾ ਰਿਹਾ ਤਾਂ ਫਿਰ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਉਹਨਾਂ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਸਾਡੇ ਜਿਹੜੇ ਆਗੂ ਆ ਉਹ ਦੂਸਰੀਆਂ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜਦੇ ਫਿਰਨ ਜੀ। ਸੋ ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਪਤਿਆ ਕੇ ਆਪਾਂ ਇਸ ਇਲੈਕਸ਼ਨ ਵਰੇ ਦੇ ਵਿੱਚ ਆਪਣੇ ਵਾਲੀ ਮੱਝ ਤਾਂ ਚੋ ਲਈਏ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਦੀ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਜਦੋਂ ਇੰਡੀਆ ਦੇ ਵਿੱਚ ਸਾਡੇ ਮਹੱਲੇ 'ਚ ਲੜਾਈ ਹੁੰਦੀ ਸੀ ਨਾ, ਮੈਂ ਤੇ ਮੇਰੀ ਭੂਆ ਬਿਲਕੁਲ ਉਦਾਂ ਦੀ ਫੀਲਿੰਗ ਲੈਂਦੇ ਸੀ ਜਿੱਦਾਂ ਦੀ ਇਸ ਵੇਲੇ ਮਲਿਕ ਅਰਜੁਨ ਖੜਗੇ, ਹਰੀਸ਼ ਰਾਵਤ ਤੇ JP ਅਗਰਵਾਲ ਲੈ ਰਹੇ। ਯਾਨੀ ਕਿ ਤੁਸੀਂ ਵੀ ਇੱਕ ਪੈਨਲ ਬਿਠਾਉਂਦੇ ਹੁੰਦੇ ਸੀਗੇ। ਹਾਂਜੀ ਹਾਂਜੀ, ਤੇ ਉਹ ਪੈਨਲ ਫਿਰ ਦੂਸਰਿਆਂ ਦੀ ਕੀ ਕਹਿੰਦੇ ਹੁੰਦੇ ਆ ਹੱਕ ਰੱਸੀ ਕਰਵਾਉਂਦਾ ਹੁੰਦਾ ਸੀਗਾ। ਹਾਂਜੀ ਬਿਲਕੁਲ। ਤਾਂ ਫਿਰ ਉਹਨਾਂ ਦੀ ਆਪਸੀ ਸੁਲਹ ਸਫਾਈ ਕਰਵਾ ਕੇ ਫਿਰ ਕਹਿੰਦਾ ਸੀ ਚਲੋ ਸ਼ਾਬਾਸ਼ ਜੀਓ 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 ਜੀਓ। ਹਾਂਜੀ ਬਿਲਕੁਲ, ਬੜਾ ਵਧੀਆ ਲੱਗਦਾ ਹੁੰਦਾ ਸੀ ਨਾ ਪ੍ਰਧਾਨੀਆਂ ਕਰਨੀਆਂ। ਹਾਂ, ਤੇ ਵੈਸੇ ਇੱਕ ਗੱਲ ਇਹ ਸੁਣ ਲੈ, ਤੇਰੇ ਵਾਲਾ ਮਹਿਲਾ ਮੰਡਲ ਇੱਥੇ ਨਹੀਂ ਚੱਲਣਾ। ਅੱਛਾ। ਕਾਂਗਰਸ ਪਾਰਟੀ ਨੇ ਵੀ ਆਪਣੀ ਸੇਮ ਟੂ ਸੇਮ ਲਾਈਕ ਯੂਰ ਭੂਆ ਜੀ ਉਦਾਂ ਦਾ ਇੱਕ ਪੈਨਲ ਬਣਾਇਆ ਜਿਹਦੇ ਵਿੱਚ ਤੁਸੀਂ ਦੱਸ ਹੀ ਦਿੱਤਾ ਕਿ ਮਲਿਕ ਅਰਜੁਨ ਖੜਗੇ, ਹਰੀਸ਼ ਰਾਵਤ ਤੇ JP ਅਗਰਵਾਲ। ਠੀਕ ਆ ਜੀ। ਇਹ ਨੇ ਦੇਖੋ, ਜੇਕਰ ਹਰੀਸ਼ ਰਾਵਤ ਨੇ ਇਹ ਕੰਮ ਸੈੱਟ ਕਰਨਾ ਹੁੰਦਾ ਤੇ ਪੰਜਾਬ ਮਾਮਲੇ ਦੇ ਇੰਚਾਰਜ ਸੀ, ਉਹਨਾਂ ਨੇ ਹੁਣ ਤੱਕ ਕਰ ਲੈਣਾ ਹੋਣਾ ਸੀਗਾ, ਪਰ ਉਹਨਾਂ ਦੇ ਹੱਥੋਂ ਵੱਸੋਂ ਕੰਮ ਨਿਕਲ ਗਿਆ ਬਾਹਰ ਕਿਉਂਕਿ ਉਹ ਵੀ ਇਸ ਗੱਲ ਨੂੰ ਕਿਸੇ ਤਣ ਪੱਤਣ ਲਾ ਨਹੀਂ ਸਕੇ। ਬਾਕੀ ਇਹਨਾਂ ਦੇ ਅੱਗੇ ਇਹ ਕਹਿੰਦੇ ਵੀ 3 ਕੁ ਦਿਨ ਇਸੇ ਤਰ੍ਹਾਂ ਹੀ ਲਗਾਤਾਰ ਇਹ ਕੰਮ ਚੱਲਦਾ ਰਹੂਗਾ, 1 by 1 ਮਿਲਦੇ ਰਹਿਣਗੇ। ਠੀਕ ਹੈ ਨਾ, ਔਰ ਮਿਲ ਕੇ ਆਪਣੇ ਦੁੱਖ ਤਕਲੀਫਾਂ ਦੱਸਣਗੇ। ਪਰ ਇੱਕ ਗੱਲ ਇਹ ਹੈ ਕਿ ਜਦੋਂ ਬਾਹਰ ਨਿਕਲਦੇ ਆ ਮਿਲ ਕੇ, ਠੀਕ ਹੈ ਨਾ, ਮੂੰਹ ਬੰਦ, ਹਾਂ, ਕੋਈ ਗੱਲ ਨਹੀਂ ਕਰਨੀ। ਅਗਲਾ ਨੇ ਕਿਹਾ ਕਿ ਪਾਰਟੀ ਦਾ ਅਨੁਸ਼ਾਸਨ ਬਰਕਰਾਰ ਰੱਖ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਆਪਣੇ ਘਰ ਦੀ ਗੱਲ ਬਾਹਰ ਨਹੀਂ ਦੱਸੀ ਦੀ ਨਾ ਜੀ ਨਾ, ਭਾਵੇਂ ਅੰਦਰ ਵੜ ਕੇ ਇੱਕ ਦੂਜੇ ਦਾ ਸਿਰ ਪਾੜ ਲਓ। ਖਬਰਦਾਰ ਜੀ, ਲੋਕਾਂ ਨੂੰ ਕੋਈ ਗੱਲ ਪਤਾ ਲੱਗੇ ਜੇ ਸਿਰ ਪਾੜ ਲਿਆ, ਇਹ ਵੀ ਮੇਰੀ ਭੂਆ ਹੀ ਕਹਿੰਦੀ ਸੀ। ਓਏ ਹੋਏ, ਜੇ ਸਿਰ ਹੀ ਪਾੜ ਲਿਆ ਦੂਸਰੇ ਦਿਨ ਬੰਦਾ ਬਾਹਰ ਨਿਕਲੂਗਾ, ਆ ਮੱਥੇ ਤੇ ਪੱਟੀ ਕੀਤੀ ਹੋਗੀ, ਪੁੱਛਣਗੇ ਨਾ ਵੀ ਕੀ ਹੋਇਆ। ਵੈਸੇ ਕਦੇ ਕਦੇ ਨਾ ਘਰਾਂ ਦੇ ਵਿੱਚ ਕੋਈ ਸਿੱਧੂ ਵਰਗਾ ਵੀ ਹੁੰਦਾ, ਜੋ ਮਰਜ਼ੀ ਹੋ ਜਾਵੇ, ਬੋਲਣ ਨੂੰ ਲੱਖ ਮਨਾ ਕੀਤਾ ਹੋਵੇ ਫਿਰ ਵੀ ਦੱਸ ਹੀ ਦਿੰਦਾ। ਬਿਲਕੁਲ ਜੀ। ਗੱਲ ਇਹ ਹੈ ਕਿ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਜਿਹੜੇ ਟੌਪ ਦੇ ਜਿਹੜੇ ਆ ਜੀ ਆਗੂ ਆ ਬੁਲਾਏ ਗਏ। ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਆਗੂਆਂ ਦੇ ਕਾਟੋ ਕਲੇਸ਼ ਦੇ ਉੱਪਰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਇਹ ਆਪਸ ਵਿੱਚ ਲੜ ਮਰਨ, ਸਿੰਘ ਫਸਾ ਕੇ ਟੁੱਟ ਮਰਨ, ਜੋ ਮਰਜ਼ੀ ਹੋਵੇ। ਠੀਕ ਹੈ, ਇਹਨਾਂ ਨੂੰ ਇਸ ਵੇਲੇ ਫਿਕਰ ਹੈ ਸਿਰਫ 2022 ਦਾ। ਬਿਲਕੁਲ ਜੀ। ਠੀਕ ਹੈ, ਉਸੇ ਕਰਕੇ ਪਾਰਟੀ ਅਨੁਸ਼ਾਸਨ ਦਾ ਪਾਠ ਪੜਾਉਣ ਦੇ ਲਈ ਤੇ ਉਹਦੇ ਉੱਪਰ ਅਮਲ ਕਰਨ ਦੇ ਲਈ ਇਹਨਾਂ ਨੂੰ ਸੱਦਿਆ ਹੈ ਕਿ ਹੁਣ ਤੁਹਾਡਾ ਮੌਕਾ ਹੈ। ਆਮ ਆਦਮੀ ਪਾਰਟੀ ਭਰ ਤੋਲ ਰਹੀ ਹੈ, ਠੀਕ ਹੈ, ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਾਹਬ ਰੋੜ ਰਹੀ ਹੈ। ਤੇ ਕਾਂਗਰਸ ਪਾਰਟੀ ਹਾਲੇ ਵੀ ਪੰਜਾਬ ਦੇ ਵਿੱਚ ਟਿਕੀ ਹੋਈ ਹੈ, ਭਾਵੇਂ ਇਹਨਾਂ ਦੀਆਂ ਲੱਖ ਗਲਤੀਆਂ ਹੋਣ, ਭਾਵੇਂ ਇਹਨਾਂ ਨੇ ਕਈ ਮੁੱਦੇ ਜਿਹੜੇ ਹਾਲੇ ਤੱਕ ਨਾ ਸੈੱਟ ਕੀਤੇ ਹੋਣ, ਪਰ ਫੇਰ ਵੀ ਹਾਲੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸੇ ਕਰਕੇ ਹੀ ਕਾਂਗਰਸ ਹਾਈ ਕਮਾਨ ਨੇ ਸੋਚਿਆ ਕਿ ਇਹਨਾਂ ਨੂੰ ਸੱਦ ਕੇ ਕੋਈ ਚੋਗਾ ਪਾ ਕੇ ਦੇਖ। ਚਾਰ ਦਿਨ ਇਹਨਾਂ ਬੈਠਕਾਂ ਦਾ ਦੌਰ ਚੱਲਣਾ ਔਰ 4 ਦਿਨਾਂ ਬਾਅਦ ਕੀ ਨਿਕਲਣਾ, ਚਿੱਕੂ
ਹਾਂ ਛਿੱਕੂ ਹੀ ਨਿਕਲਣਾ ਜੀ। ਹਾਂਜੀ, ਉਹ ਵੀ ਤੁਹਾਡੇ ਸਾਡੇ ਵਾਸਤੇ। ਹਾਂ ਦੇਖੋ, ਇਸ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਵਾਰ ਜਿਹੜੇ ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਦੀ ਗੱਲਬਾਤ ਸੁਣੀ ਗਈ। ਕਿਉਂਕਿ ਦੇਖੋ, ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਦੇ ਕਾਫੀ ਨਜ਼ਦੀਕ ਆ, ਸੋਨੀਆ ਦੇ ਵੀ ਬਹੁਤ ਨਜ਼ਦੀਕ ਆ, ਕਿਉਂਕਿ ਸੋਨੀਆ ਦੇ ਨਾਲ ਉਹਨਾਂ ਦੀ ਪੁਰਾਣੀ ਸਾਂਝ ਆ। ਹਾਂ, ਸਾਨ ਬੜੇ ਕੀਤੇ ਨੇ। ਹਾਂਜੀ, ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ, ਕਾਫੀ ਦੇਰ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਫਿਰ ਬਾਰੀ ਆਉਂਦੀ ਆ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੀ। ਜੀ ਜੀ, ਜਾਖੜ ਹੁਣੀ ਬੜੇ ਸਿਆਣੇ ਲੀਡਰ ਆ। ਮੈਂ ਉਹਨਾਂ ਨੂੰ ਵਿਚਰਦਿਆਂ ਹੋਇਆ ਵਿਧਾਨ ਸਭਾ ਦੇ ਵਿੱਚ ਵੀ ਦੇਖਿਆ, ਬਹੁਤ ਅੱਛੇ ਤਰੀਕੇ ਦੇ ਨਾਲ ਉਹ ਕੰਮ ਕਰਦੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਾਖੜ ਸਾਹਿਬ ਦਾ ਸਾਰੀ ਗੱਲ ਜਿਹੜੀ ਆ ਬੇਬਾਕੀ ਦੇ ਨਾਲ ਹਾਈ ਕਮਾਨ ਨੂੰ ਸਮਝਾਉਣਾ ਉਹਨਾਂ ਨੂੰ ਆਉਂਦਾ ਹੈ, ਉਹਨਾਂ ਨੂੰ ਦੱਸਣਾ ਆਉਂਦਾ ਹੈ। ਔਰ ਉਹ ਸਾਰੀ ਗੱਲਬਾਤ ਉਹਨਾਂ ਨੇ ਦੱਸੀ ਕਿ ਕੀ ਕਿੱਥੇ ਜਿਹੜੇ ਸਾਡੇ ਕਮੀਆਂ ਸੀਗੀਆਂ, ਕਿਉਂ ਬਾਕੀ ਜਿਹੜੇ ਸਾਰੇ ਨਾਰਾਜ਼ ਹੋ ਗਏ ਆ। ਪਰ ਇੰਨੀ ਗੱਲ ਇਹ ਹੈ ਕਿ ਉਹਨਾਂ ਨੇ ਬਾਹਰ ਆਣ ਕੇ ਨਹੀਂ ਦੱਸਿਆ। ਜਾਖੜ ਸਾਹਿਬ ਤੇ ਜਮਾ ਮੈਨੂੰ ਤੁਹਾਡੇ ਵਰਗੇ ਲੱਗਦੇ ਆ। ਕਦੇ ਤੁਸੀਂ ਵੀ ਪੰਜਾਬੀ ਰੇਡੀਓ USA ਦੀ ਹਾਈ ਕਮਾਂਡ ਦੇ ਵਿਰੁੱਧ, ਮਤਲਬ ਉਹਨਾਂ ਦੇ ਨਾਲ ਗੱਲਾਂ ਕਰਦੇ ਹੋ ਮੇਰੇ ਖਿਲਾਫ, ਪਰ ਬਾਹਰ ਆ ਕੇ ਕਦੀ ਨਹੀਂ ਸੂ ਲੱਗਣ ਦਿੰਦੇ। ਮੇਰੇ ਨਾਲ ਬੜੇ ਚੰਗੇ ਵਾਲੇ ਬਣੇ ਰਹਿੰਦੇ ਹੋ। ਇਦਾਂ ਹੀ ਆ ਫੇ। ਹੁਣ ਅਸੀਂ ਤਾਂ ਬਈ ਸਾਰੀ ਰਿਪੋਰਟ ਦੇਣੀ ਹੋਈ ਆ ਵੀ ਕੌਣ ਚੰਗਾ ਕੌਣ ਮਾੜਾ। ਅੱਛਾ, ਮੈਂ ਤਾਂ 20 ਵਾਰੀ ਲਿਖ ਕੇ ਵੀ ਦਿੱਤਾ। ਕੋਈ ਗੱਲ ਨਹੀਂ। ਹਾਂ, ਮੈਂ ਵੀ ਫਿਰ ਨਵਜੋਤ ਸਿੰਘ ਸਿੱਧੂ ਵਰਗੀ ਆ। ਕੀ ਬਾਗੀ? ਅੱਛਾ, ਬਾਗੀ ਵਿਜਣ ਕੇ ਦਾ ਮਤਲਬ ਮਿਲਣਾ ਉਹਨੂੰ ਵੀ ਕੱਖ ਨਹੀਂ ਤੇ ਮਿਲਣਾ ਤੈਨੂੰ ਵੀ ਕੱਖ ਨਹੀਂ। ਅੱਛਾ, ਹਾਂਜੀ, ਮਤਲਬ ਇੱਧਰ ਵੀ ਅਸਤੀਫੇ ਦੀ ਗੱਲਾਂ। ਡਿਸਪਲਿਨ ਜਿਹੜਾ ਹੁੰਦਾ ਨਾ, ਡਿਸਪਲਿਨ ਤੁਹਾਨੂੰ ਬਹੁਤ ਕੁਝ ਦਵਾ ਸਕਦਾ, ਬਹੁਤ ਕੁਝ ਲੰਮਾ ਸਮਾਂ ਕੌੜਾ ਘੁੱਟ ਕਰਕੇ ਬੈਠਣਾ ਪੈਂਦਾ ਜੀ, ਤਾਂ ਹੀ ਫਿਰ ਜਾ ਕੇ ਬਹੁਤ ਦੇਰ ਬਾਅਦ ਜਦੋਂ ਸ਼ਮਸ਼ੇਰ ਸਿੰਘ ਦੂਲਾ ਹੁਣ ਰਾਜ ਸਭਾ ਦੀ ਮੈਂਬਰੀ ਮਿਲੀ ਆ, ਇਸੇ ਤਰ੍ਹਾਂ ਮਿਲਦਾ ਹੁੰਦਾ। ਤੇ ਤੁਸੀਂ ਜੇ ਪਹਿਲਾਂ ਹੀ ਕੱਛਾਂ ਵਜਾਉਣ ਲੱਗ ਪਏ ਫਿਰ ਨਹੀਂ ਕੱਖ ਵੀ ਮਿਲਣਾ। ਪਤਾ ਉਹਨਾਂ ਨੂੰ ਵੀ ਅੰਦਰੋਂ ਕੀ ਕੱਖ ਨਹੀਂ ਮਿਲਣਾ। ਫਿਰ ਵੀ ਨਵਜੋਤ ਸਿੰਘ ਸਿੱਧੂ ਨੂੰ ਇੰਨਾ ਚੁੱਪ ਕਰਾਇਆ, ਤਾਂ ਵੀ ਆ ਕੇ ਗੱਲ ਕਹਿ ਹੀ ਦਿੱਤੀ ਉਹਨਾਂ ਨੇ। ਕੀ? ਇਹੀ ਕਹਿੰਦੇ ਕਿ ਅਸੀਂ ਤੇ ਜੀ ਬੇਅਦਬੀ ਤੇ ਪੁਲਿਸ ਫਾਇਰਿੰਗ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖਿਲਾਫ ਜਿਹੜਾ ਮੋਰਚਾ ਖੋਲਿਆ ਹੋਇਆ ਉਹ ਖੁੱਲਾ ਹੀ ਰਹਿਣਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਗੱਲਬਾਤ ਅਸੀਂ ਕਰ ਰਹੇ ਹਾਂ ਪੰਜਾਬ ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਦੀ। ਮਾਮਲਾ ਹਾਈ ਕਮਾਂਡ ਦੇ ਦਰਬਾਰ ਦੇ ਵਿੱਚ ਪਹੁੰਚਿਆ ਹੋਇਆ, ਲਗਾਤਾਰ ਸਾਰਿਆਂ ਨੂੰ ਮਿਲਿਆ ਜਾ ਰਿਹਾ, ਖਾਸ ਤੌਰ ਤੇ ਉਹ ਵਿਧਾਇਕ ਜਾਂ ਉਹ ਮੰਤਰੀ ਜਿਹੜੇ ਕਿ ਖਾਸਾ ਨਾਰਾਜ਼ ਚੱਲ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਨਾਲ। ਇਹ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਖਿਲਾਫ ਕੋਈ ਪਹਿਲੀ ਵਾਰ ਨਹੀਂ ਹੋਇਆ ਜੀ। ਇਹ ਇਸ ਤਰ੍ਹਾਂ ਬਹੁਤ ਵਾਰੀ, ਕਈ ਵਾਰ ਕੈਪਟਨ ਅਮਰਿੰਦਰ ਸਿੰਘ ਹੁਣੀ ਆਪ ਅੱਖਾਂ ਦਿਖਾਉਂਦੇ ਰਹੇ, ਕਈ ਵਾਰ ਇਹਨਾਂ ਨੂੰ ਦਿਖਾਈਆਂ ਗਈਆਂ, ਪਰ ਇਹਨਾਂ ਦੇ ਨਾਲ ਕਰ ਕਰਾ ਕੇ ਆਖਰ ਵੇਲੇ ਨੂੰ ਧੜਾ ਥੋੜਾ ਜਿਹਾ ਮਜ਼ਬੂਤ ਹੋ ਜਾਂਦਾ। ਠੀਕ ਹੈ ਨਾ। ਹੁਣ ਦੇਖਣਾ ਇਹ ਪਏਗਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਕਦੇ ਆਪਸ ਵਿੱਚ ਇੱਕ ਦੂਸਰੇ ਨੂੰ ਚਾਚਾ ਭਤੀਜਾ ਆਖਦੇ ਹੁੰਦੇ ਸੀ, ਇੱਕ ਦੂਸਰੇ ਨਾਲ ਜੱਫੀ ਹੋ ਕੇ ਬੈਠਦੇ ਹੁੰਦੇ ਸੀਗੇ। ਠੀਕ ਹੈ ਨਾ। ਸਭ ਤੋਂ ਵੱਡਾ ਅਹੁਦਾ ਮੁੱਖ ਮੰਤਰੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਮਿਲਿਆ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਾਇਆ ਗਿਆ। ਪਰ ਉੱਥੇ ਇਹਨਾਂ ਦੀ ਕਾਰਗੁਜ਼ਾਰੀ ਚੰਗੀ ਨਾ ਹੋਣ ਕਰਕੇ ਜਾਂ ਕਥਿਤ ਚੰਗੀ ਨਾ ਹੋਣ ਕਰਕੇ ਇਹਨਾਂ ਨੂੰ ਫਿਰ ਉਸ ਮੰਤਰੀ ਪੁਣੇ ਤੋਂ ਹੱਥ ਧੋਣੇ ਪਏ। ਉਸ ਤੋਂ ਬਾਅਦ ਇਹਨਾਂ ਨੂੰ ਬਿਜਲੀ ਦਾ ਮਹਿਕਮਾ ਦਿੱਤਾ ਗਿਆ, ਜਿਹੜਾ ਕਿ ਇਹਨਾਂ ਨੇ ਹੱਥ ਨਹੀਂ ਲਾਇਆ, ਕਹਿੰਦਾ ਮੈਨੂੰ ਕਰੰਟ ਪੈਂਦਾ। ਬਈ ਜੇਕਰ ਤੁਹਾਨੂੰ ਉਸ ਮਹਿਕਮੇ ਤੋਂ ਕਰੰਟ ਪੈਂਦਾ ਸੀ, ਦੇਖੋ ਬੰਦੇ ਨੂੰ ਆਪਣੀ ਕਾਬਲੀਅਤ ਵੀ ਸਿੱਧ ਕਰਨੀ ਚਾਹੀਦੀ ਸੀ ਨਾ। ਨਵਜੋਤ ਸਿੰਘ ਸਿੱਧੂ ਹੁਣੀ ਉੱਥੇ ਜਾਂਦੇ, ਆਪਣੀ ਕਾਬਲੀਅਤ ਸਿੱਧ ਕਰਦੇ, ਲੋਕਾਂ ਨੂੰ ਕੁਝ ਸੁੱਖ ਸਹੂਲਤਾਂ ਦਿੰਦੇ। ਉਸ ਮਹਿਕਮੇ ਦੇ ਵਿੱਚ ਜਿੰਨੀ ਮਾਰਾਮਾਰੀ ਪਈ ਹੋਈ ਹੈ, ਜੇਕਰ ਉਹਨੂੰ ਸਿੱਧ ਕਰ ਦਿੰਦੇ ਤਾਂ ਲੋਕਾਂ ਨੇ ਸਿੱਧੂ ਨੂੰ ਲੱਭਣਾ ਸੀ। ਅੱਜ ਸਿੱਧੂ ਆਪਣੀ ਸਿਆਸੀ ਜ਼ਮੀਨ ਲੱਭ ਰਿਹਾ ਜੀ। ਅੱਜ ਸੱਚ ਦੇ ਕੋਲੋਂ ਚੌਕਾ ਛੇਕਾ ਨਹੀਂ ਲੱਗਣਾ। ਹਾਂ, ਨਾਲੇ ਵੱਡੀ ਗੱਲ ਇਹ ਜੋਗੀ ਜੀ ਕਿ ਜਿੰਨੇ ਵੀ ਬੇਅਦਬੀ ਦਾ ਕਾਂਡ ਕਹਿ ਲੋ, ਕੁਝ ਵੀ ਕਹਿ ਲੋ, ਇਹਨਾਂ ਸਾਰਿਆਂ ਨੂੰ ਹੁਣ 2022 ਦੇ ਨੇੜੇ ਤੇੜੇ ਸਭ ਗੱਲਾਂ ਕਿਉਂ ਚੇਤਾ ਆਈਆਂ ਨੇ? ਕਿਉਂ ਹੁਣ ਪੁੰਛਾ ਚੱਕ ਕੇ ਹਾਈ ਕਮਾਂਡ ਦੇ ਕੋਲ ਪਹੁੰਚੇ ਨੇ? ਅਸਲ ਦੇ ਵਿੱਚ ਇਹਨਾਂ ਸਾਰੇ ਮੁੱਦਿਆਂ ਤੇ ਘੇਰ ਕੇ ਸਰਕਾਰ ਨੂੰ ਲੈਣਾ ਚਾਹੁੰਦੇ ਨੇ, ਮੋਟੀ ਮਲਾਈ ਖਾਣਾ ਚਾਹੁੰਦੇ ਨੇ। ਦੇਖੋ ਗੱਲ ਇਹ ਹੈ ਕਿ ਸਿੱਧੂ ਹੁਣਾਂ ਦੀ ਜਾਂ ਜਿਹੜੇ ਬਾਕੀ ਮੰਤਰੀ ਆ ਜੀ, ਉਹਨਾਂ ਦੀ ਲੜਾਈ ਕਾਹਦੀ ਆ? ਪੰਜਾਬ ਦੀ ਹੈ? ਨੋ। ਕੋਈ ਸਤਲੁਜ ਯਮੁਨਾ ਲਿੰਕ ਦਾ ਮੁੱਦਾ ਕੁਛ ਨੇ ਉਠਾਲਿਆ? ਨੋ। ਇਹ ਬੇਅਦਬੀ ਕਾਂਡ ਜਿਹੜੇ ਹੋਏ ਨੇ ਉਹਨਾਂ ਦੇ ਮੁੱਦੇ ਨੂੰ ਉਠਾ ਕੇ ਇਹੋ ਅੱਜ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ ਜੀ। ਠੀਕ ਹੈ ਨਾ। ਗੱਲ ਇਹ ਹੈ ਕਿ ਇਹ ਲੋਕ ਜਦੋਂ ਸੱਤਾ ਦੇ ਵਿੱਚ ਬੈਠੇ ਸੀ, ਉਦੋਂ ਜਦੋਂ ਇਹ ਮੰਤਰੀ ਦਾ ਸੁੱਖ ਭੋਗ ਰਹੇ ਸੀਗੇ, ਉਦੋਂ ਕਿਉਂ ਇਹਨਾਂ ਨੂੰ ਚੇਤਾ ਆ? ਅੱਜ 4.5 ਸਾਲ ਬਾਅਦ, ਸਾਰੀ ਇੰਜੋਇਮੈਂਟ ਤੋਂ ਬਾਅਦ, ਅੱਜ ਇਹਨਾਂ ਨੂੰ ਜੇ ਚੀਕੂ ਜਾਂ ਸੀਤਾਫਲ ਨਹੀਂ ਮਿਲੇ। ਅਸਲੀ ਗੱਲ ਪਤਾ ਕੀ ਹੈ ਜੋਗੀ ਜੀ? ਇਹਨਾਂ ਸਾਰੇ ਨਾਰਾਜ਼ ਵਿਧਾਇਕਾਂ ਦੇ ਨਾ ਸਵੇਰੇ ਅੱਖ ਦੇ ਵਿੱਚ ਇੱਕ ਸੁਪਨਾ ਤੈਰਿਆ। ਉਸ ਸੁਪਨੇ ਦੇ ਵਿੱਚ ਇੱਕ ਬੰਦੇ ਨੇ ਇਹਨਾਂ ਨੂੰ ਹਲੂਣ ਕੇ ਜਗਾਇਆ। ਉਹ ਪਤਾ ਕੀ ਕਹਿੰਦਾ?
ਉੱਠ ਪੋਵੇ ਖਸਮਾਂ ਨੂੰ ਖਾਣਿਓ 2022 ਆ ਗਿਆ, ਮੈਂ ਮੁੱਦਾ ਆ, ਚੱਕੋ ਮੈਨੂੰ ਖੜਾ ਕਰੋ। ਹਾਂ ਤੇ ਬਸ ਉਸੇ ਮੁੱਦੇ ਨੂੰ ਕੁੱਛੜ ਚੱਕ ਕੇ ਹਾਂ। ਹੁਣ ਇਹ ਆਪਣੀ ਸਿਆਸੀ ਜ਼ਮੀਨ ਲੱਭਦੇ ਫਿਰਦੇ ਨੇ। ਜੀ। ਦੇਖੋ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਇਹ ਦੋਨੋਂ ਬੜੇ ਅੱਛੇ ਪਲੇਅਰ ਨੇ, ਭਾਰਤ ਦੇ ਵਾਸਤੇ ਇਹਨਾਂ ਨੇ ਬਹੁਤ ਕੁਝ ਕੀਤਾ ਹੈ। ਜੀ। ਅਸੀਂ ਇਹਨਾਂ ਦੀ ਕਦਰ ਕਰਦੇ ਹਾਂ ਖਿਡਾਰੀ ਦੇ ਤੌਰ ਤੇ, ਹੂੰ ਪਰ ਸਿਆਸਤਦਾਨ ਦੇ ਤੌਰ ਤੇ ਇਹ ਦੋਨੋਂ ਹੀ ਫੇਲ ਹੋ ਗਏ ਨੇ। ਬਿਲਕੁਲ। ਠੀਕ ਹੈ ਨਾ। ਨਵਜੋਤ ਸਿੰਘ ਸਿੱਧੂ ਜਿਹੜੇ ਆ ਇਹ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀ ਉਦੋਂ ਵੀ ਪੰਜਾਬ ਲਈ ਕੁਝ ਕਰ ਨਹੀਂ ਸਕੇ। ਠੀਕ, ਰੌਲਾ ਹੀ ਪਾਇਆ ਉਦੋਂ ਵੀ, ਰੌਲਾ ਹੀ ਪਾਇਆ। ਇਹਨਾਂ ਦੀ ਪਤਨੀ ਜਦੋਂ ਮੁੱਖ ਸੰਸਦੀ ਸਕੱਤਰ ਸੀ ਉਦੋਂ ਵੀ ਬੜੇ ਡਰਾਮੇ ਚੱਲਦੇ ਰਹੇ, ਉਹ ਕਰਦੇ ਰਹੇ, ਦੂਸਰਾ ਕੀ ਕਹਿੰਦੇ ਹੁੰਦੇ, ਸਟਿੰਗ ਆਪਰੇਸ਼ਨ ਕਰਦੇ ਰਹੇ। ਠੀਕ ਹੈ ਨਾ। ਉਦੋਂ ਵੀ ਆਪਣੇ ਸਟੈਂਡ ਤੇ ਖੜ ਨਹੀਂ ਸਕੇ, ਲੜ ਨਹੀਂ ਸਕੇ। ਜੇਕਰ ਤੁਸੀਂ ਲੜਨਾ ਹੈ ਪਾਰਟੀ ਦੇ ਅੰਦਰ ਰਹਿ ਕੇ ਲੜਦੇ, ਫਿਰ ਪਤਾ ਲੱਗਦਾ ਤੁਹਾਨੂੰ। ਠੀਕ ਹੈ, ਉੱਥੇ ਵੀ ਇਹਨਾਂ ਦਾ ਇੱਟ ਖੜਕਾ ਚੱਲਦਾ ਰਿਹਾ। ਜੀ। ਇਸੇ ਤਰ੍ਹਾਂ ਹੀ ਪ੍ਰਗਟ ਸਿੰਘ ਜਿਹੜੇ ਹੈਗੇ ਉਹਨਾਂ ਨੂੰ ਖੇਡ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਕੇ ਐਮਐਲਏ ਦੀ ਸੀਟ ਦਿੱਤੀ ਗਈ। ਉਦੋਂ ਵੀ ਲੱਗਦਾ ਸੀ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੂੰ ਕਿਤੇ ਕੋਈ ਖੇਡ ਮੰਤਰਾਲਾ ਦੇ ਦੂਗਾ, ਕੋਈ ਖੇਡ ਮੰਤਰੀ ਬਣਾ ਦੂਗਾ। ਜੋ ਕੰਮ ਲੈਣਾ ਚਾਹੀਦਾ ਸੀ ਉਹਨਾਂ ਦੇ ਕੋਲੋਂ ਅਕਾਲੀ ਦਲ ਨੂੰ, ਉਹ ਉਹਨਾਂ ਨੇ ਨਹੀਂ ਲਿਆ। ਉੱਥੇ ਵੀ ਉਹ ਨਾਰਾਜ਼ ਹੋ ਗਏ। ਠੀਕ ਆ। ਬਾਅਦ ਵਿੱਚ ਆਖਰ ਨੂੰ ਇਹ ਮੁੱਦਾ ਉਹਨਾਂ ਨੇ ਫਿਰ ਉਹੀ ਚੱਕ ਲਿਆ ਕਿ ਮੇਰੇ ਇਧਰ ਡੈਰੀਆਂ ਦੀ ਪ੍ਰੋਬਲਮ ਹੈ, ਗੰਦੇ ਨਾਲੇ ਦੀ ਪ੍ਰੋਬਲਮ ਹੈ, ਫਲਾਨਾ ਪ੍ਰੋਬਲਮ, ਕਈ ਪ੍ਰੋਬਲਮ ਉਹਨੇ ਆਪਣੀਆਂ ਦੱਸ ਕੇ ਉੱਥੋਂ ਕਿਨਾਰਾ ਕਰਕੇ ਕਾਂਗਰਸ ਵੱਲ ਨੂੰ ਆ ਗਏ। ਕਾਂਗਰਸ ਦੇ ਵਿੱਚ ਕਾਂਗਰਸ ਵਾਲਿਆਂ ਨੇ ਵੀ ਹੋ ਸਕਦਾ ਇਹਨੂੰ ਕਿਤੇ ਲਾਰਾ ਲਾਇਆ ਹੋਵੇ, ਕਿਤੇ ਤਾਂ ਅਸੀਂ ਖੇਡ ਮੰਤਰੀ ਬਣਾ ਦੇਵਾਂਗੇ, ਪਰ ਉਹ ਵੀ ਨਹੀਂ ਇਹਨਾਂ ਨੂੰ ਮਿਲਿਆ। ਗੱਲ ਇਹ ਹੈ ਕਿ ਇਹ ਵਿਚਾਰੇ ਠੱਗੇ ਜਿਹੇ ਮਹਿਸੂਸ ਹੋ ਰਹੇ ਆਪਣੇ ਆਪ ਨੂੰ, ਤੇ ਹੁਣ ਇਸੇ ਕਰਕੇ ਹੱਥ ਪੈਰ ਮਾਰ ਰਹੇ ਆ। ਜਿੱਦਾਂ ਮੱਛੀ ਦਾ ਪਾਣੀ ਬਿਨਾਂ ਗੁਜ਼ਾਰਾ ਨਹੀਂ ਨਾ, ਹੁਣ ਇਹਨਾਂ ਦਾ ਵੀ ਮੰਤਰੀ ਬਣੇ ਬਿਨਾਂ ਗੁਜ਼ਾਰਾ ਹੈ ਨਹੀਂ। ਦਿਲ ਤੇ ਕਰਦਾ ਮੈਂ ਵੀ ਇੱਕ 3 ਮੈਂਬਰੀ ਕਮੇਟੀ ਬਣਾਵਾਂ, ਸਾਰੇ ਰੋਜ਼ ਸੁੱਟਾਂ, ਜਿਹੜੀ ਰੋਜ਼ ਮੈਨੂੰ ਗੱਲਾਂ ਸੁਣਾਈਆਂ ਜਾਂਦੀਆਂ ਨੇ, ਮੇਨ ਲਿਸਨਰ ਲੈ ਕੇ, ਗਵਾਹ ਆਪਣੇ ਲੈ ਕੇ, ਉਹਨਾਂ ਦੇ ਸਾਹਮਣੇ ਆਪਣੀ ਅਪੀਲ ਕਰਾਂ, ਦਰਖਾਸਤ ਦਵਾਂ, ਫਰਿਆਦ। ਹਾਂ ਅੱਛਾ, ਹਾਂਜੀ ਫਰਿਆਦ ਹੁੰਦਾ। ਓਕੇ, ਫਰਿਆਦ ਕਰਾਂ ਤੇ ਫਿਰ ਦੱਸਾਂ ਵੀ ਦੱਸੋ ਮੇਰਾ ਨਿਆਂ ਕਦੋਂ ਹੋਊਗਾ। ਮੈਂ ਵੀ ਕਿਸੇ ਛੋਟੇ ਮੋਟੇ ਪੰਜਾਬ ਤੋਂ ਘੱਟ ਥੋੜੀ ਆ। ਓਏ ਹੋਏ ਹੋਏ ਹੋਏ, ਵੈਸੇ ਇੱਕ ਗੱਲ ਕਰਾਂ, ਤੈਨੂੰ ਇਨਸਾਫ ਚਾਹੀਦਾ। ਹਾਂਜੀ। ਤੈਨੂੰ ਮੁਕਤੀ ਚਾਹੀਦੀ ਆ। ਹਾਂ ਤੇ ਜਾ, ਤੈਨੂੰ ਮੁਕਤ ਕੀਤਾ, ਤੂੰ ਐ ਮੌਜਾਂ ਲੁੱਟ, ਬੁੱਲੇ ਲੁੱਟ। ਓਹੋ ਜੋਗੀ ਜੀ, ਜਿਹੜੇ ਇੰਨਾ ਰੌਲਾ ਪਾਉਂਦੇ ਪਏ, ਜਿਹੜੇ ਇੰਨੀਆਂ ਬਗਾਵਤਾਂ ਕਰਦੇ ਪਏ, ਮੁਕਤੀ ਤਾਂ ਉਹਨਾਂ ਨੇ ਵੀ ਨਹੀਂ ਲੈਣੀ। ਵੈਸੇ ਇੱਕ ਗੱਲ ਤੈਨੂੰ ਦੱਸਾਂ, ਦਿਮਾਗ ਮੇਰਾ ਨਾ, ਮੈਨੂੰ ਦੱਸਿਆ ਸੀ ਸਾਇੰਟਿਸਟ ਨੇ ਕਿਸੇ ਨੇ, ਕੀ ਕਹਿੰਦਾ ਵੀ ਇੱਕ ਵਾਰ ਬੰਦ ਹੋਣਾ ਤੇਰਾ। ਅੱਛਾ। ਉਹ ਹੋ ਚੁੱਕਿਆ ਹੈ। ਹਾਂ, ਹੁਣ ਪੁੱਛ ਕਦੋਂ? ਜਦੋਂ ਤੇਰੀ ਸਿਲੈਕਸ਼ਨ ਕਰਵਾਈ ਸੀ। ਅੱਛਾ। ਹਾਂਜੀ। ਬੱਲੇ ਤੁਹਾਡੇ। ਹਾਂਜੀ। ਬਹੁਤ ਤੁਹਾਨੂੰ ਗੱਲਾਂ ਆਉਂਦੀਆਂ ਨੇ ਨਾ। ਸਾਨੂੰ ਗੱਲਾਂ ਹੀ ਆਉਂਦੀਆਂ, ਹੋਰ ਤੇ ਸਾਡੇ ਚੌਲਾਂ ਦੇ ਸ਼ੈਲਰ ਚੱਲਦੇ ਆ, ਸਾਡੇ ਤੇ ਟਰਾਲੇ ਚੱਲਦੇ ਆ, ਕਾਹਦੇ ਪੈਸੇ ਮਿਲਦੇ ਸਾਨੂੰ? ਰੱਬ ਕਰੇ ਤੁਹਾਡੇ ਟਰਾਲੇ, ਤੁਹਾਡੇ ਸ਼ੈਲਰ ਬੰਦ ਹੋ ਜਾਣ। ਤੇ ਫਿਲਹਾਲ ਪ੍ਰੋਗਰਾਮ ਦਾ ਟਾਈਮ ਵੀ ਖਤਮ ਹੋ ਗਿਆ। ਲਓ ਜੀ, ਟਾਈਮ ਖਤਮ ਹੋ ਗਿਆ। ਜੇਕਰ ਸਾਡੇ ਟਰਾਲੇ ਬੰਦ ਹੋ ਗਏ ਨਾ, ਤੇ ਇੱਕ ਟਰਾਲਾ ਲਿਆ ਕੇ ਆਪਾਂ ਬਸ ਤੁਸੀਂ ਆਪਣਾ ਬਚਾਅ ਕਰਿਓ। ਅੱਛਾ। ਹਾਂਜੀ। ਮੇਰੇ ਤੇ ਚੜਾਉਣਾ? ਉਹ ਨਹੀਂ ਨਹੀਂ ਨਹੀਂ, ਤੂੰ ਥੱਲੇ ਆ ਜਾਣਾ। ਮੈਨੂੰ ਡਰਾਉਣਾ? ਉਹ ਨਹੀਂ ਨਹੀਂ, ਤੈਨੂੰ ਕਦੋਂ ਡਰਾਉਣਾ? ਚਾਹ ਪੀਓ, ਚਾਹ। ਮੈਂ ਸੁੱਕੀ ਚਾਹ ਨਹੀਂ ਪੀਂਦਾ। ਤੇ ਮੈਂ ਫਿੱਕੀ ਚਾਹ ਨਹੀਂ ਪੀਂਦੀ। ਤੂੰ ਤੇ ਸ਼ੂਗਰ ਦੀ ਮਰੀਜ਼ ਏ, ਪਰ ਮੈਂ ਚਾਹ ਮਿੱਠੇ ਵਾਲੀ ਪੀਂਦਾ। ਅੱਛਾ। ਹਾਂਜੀ। ਚਲੋ ਫਿਲਹਾਲ ਸਾਰੇ ਚਾਵਾਂ ਦੇ ਨਾਲ ਆਪਾਂ ਚੱਲੀਏ। ਬਿਲਕੁਲ ਜੀ, ਅਸੀਂ ਜਾ ਰਹੇ ਹਾਂ, ਪਰ ਫਿਲਹਾਲ ਤੁਸੀਂ ਇਸੇ ਤਰ੍ਹਾਂ ਹੀ ਇਹ ਪਿਆਰ ਮੁਹੱਬਤ ਕਾਇਮ ਰੱਖਣਾ ਹੈ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ, ਤੇ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ।